ਜੰਮਣ ਭਾਵੇਂ ਯਾਦ ਨਹੀਂ ਆਉਂਦੀ ਕਿਸੇ ਨੂੰ। ਦੇਖੋ ਜੀ, ਜਿੱਥੇ ਇਨਸਾਨ ਪੈਦਾ ਹੋਇਆ ਹੋਵੇ ਨਾ। ਇਹ ਤੁਹਾਡੇ ਪਿੰਡ ਦੇ ਵਿੱਚ ਦੁਕਾਨਦਾਰ ਹਜ਼ਰਾਤ ਸੀਗੇ, ਉਹਨਾਂ ਦੇ ਕੋਈ ਨਾਮਾਂ ਦਾ ਪਤਾ? ਹਾਂ ਜੀ, ਸਾਡੇ ਪਿੰਡ ਇੱਕ ਬਾਹਮਣ ਸੀ, ਨੰਤਰਾਮ ਉਹਦਾ ਨਾਂ ਸੀਗਾ, ਅਤੇ ਉਹਦੀ ਦੁਕਾਨ ਸੀ, ਕਿਉਂਕਿ ਛੋਟਾ ਪਿੰਡ ਸੀ, ਦੁਕਾਨ ਇੱਕੋ ਸੀਗੀ। ਬੀੜ ਦਾ ਮੇਲਾ ਉਹਨੂੰ ਆਂਦੇ ਹੁੰਦੇ ਸੀ। ਬੀੜ ਦਾ ਮੇਲਾ ਬੜਾ ਭਰਦਾ ਸੀ, 21 ਅੱਸੂ ਦੀ ਬਹੁਤ ਜ਼ਿਆਦਾ ਭਰਦਾ ਸੀ। ਕੌਡੀ ਹੁੰਦੀ, ਘੋਲ ਹੁੰਦੇ ਸੀਗੇ। अस्सलाम वालेकुम दोस्तों, इस वीडियो ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਸਾਡਾ ਦੇਸ਼ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਜਿਹੜਾ ਘੰਟੀ ਦਾ ਬਟਨ ਬਣਿਆ ਹੈ ਉਹਨੂੰ ਕਲਿੱਕ ਲਾਜ਼ਮੀ ਕਰਿਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਸ਼ੁਕਰੀਆ। ਹਾਂ ਜੀ, ਸਰਦਾਰ ਜਗਦੇਵ ਸਿੰਘ ਦਾ ਮੁੰਡਾ ਸੀ ਜਿਹੜਾ, ਉਹਦੇ ਵੱਡੇ ਮੁੰਡੇ ਦੇ ਨਾਂ ਸੀ ਇਕਬਾਲ, ਉਹਦੇ ਛੋਟੇ ਦੇ ਨਾਂ ਸੀ ਰਿਸ਼ਪਾਲ, ਉਹਦੇ ਛੋਟੇ ਦੇ ਨਾਂ ਜਗਬੀਰ ਸੀ। ਜਗਬੀਰ ਜਿਹੜਾ ਸੀ ਉਹ ਮੇਰਾ ਹਾਣੀ ਸੀਗਾ। ਅਸੀਂ ਇਕੱਠੇ ਖੇਡਦੇ ਹੁੰਦੇ ਸੀ। ਲੱਗੀ ਨਜ਼ਰ ਪੰਜਾਬ ਨੂੰ ਵੰਡ ਹੋ ਗਈ, ਕਈ ਅੱਖੀਓਂ ਪਰੇ ਪਰਿਵਾਰ ਹੋ ਗਏ। ਹੋਇਆ ਜ਼ੁਲਮ ਮੁਹਾਜਰਾਂ ਨਾਲ ਵੱਡਾ, ਇੱਕ ਦੂਜੇ ਤੋਂ ਵੱਖਰੇ ਯਾਰ ਹੋ ਗਏ। ਹੱਥਾਂ ਨਾਲ ਬਣਾਏ ਘਰ ਛੱਡੇ, ਜਿਹੜੇ ਵੇਖਣੇ ਤੋਂ ਆਵਾਜ਼ਾਰ ਹੋ ਗਏ। ਕਈ ਮੌਤ ਨੇ ਮੂੰਹ ਦੇ ਵਿੱਚ ਪਾ ਲਏ, ਕਈ ਨਾਲ ਵਿਛੋੜੇ ਬਿਮਾਰ ਹੋ ਗਏ। ਇਕੱਠੇ ਰਹੇ ਮਨਾਵਦੇ ਈਦ ਲੋਹੜੀ, ਅੱਜ ਵੱਖਰੇ ਸਭ ਤਿਉਹਾਰ ਹੋ ਗਏ। ਅੰਬਰਸਰ ਨਨਕਾਣਾ ਤੇ ਲਾਹੌਰ ਦਿੱਲੀ, ਸਾਡੇ ਜਿਉਂਦਿਆਂ ਵੱਖ ਸੰਸਾਰ ਹੋ ਗਏ। ਸ਼ਾਲਾ ਵਸਦੇ ਰਹਿਣ ਪੰਜਾਬ ਸਾਡੇ, ਅੱਗੇ ਰੱਬ ਦੇ ਅਰਜ਼ ਗੁਜ਼ਾਰ ਹੋ ਗਏ। ਜਿਉਂਦੇ ਰਹੇ ਮੁਸਾਫਰਾ ਵੇਖ ਲਾਂਗੇ, ਜਦੋਂ ਸਾਂਝੜੇ ਸਾਡੇ ਵਿਚਾਰ ਹੋ ਗਏ। ਕਨੀਏ ਕੇ ਜਿਹਦਾ ਥਾਣਾ ਹਡਿਆਰਾ, ਡਾਕਖਾਨਾ ਬਰਕੀ, ਤਹਿਸੀਲ ਕੈਂਟ ਤੇ ਜ਼ਿਲ੍ਹਾ ਲਾਹੌਰ। ਸਾਡਾ ਪਿੰਡ ਕਨੀਏ ਕੇ ਦੋ ਚੀਜ਼ਾਂ ਨਾਲ ਮਸ਼ਹੂਰ ਹੈ। ਇੱਕ ਤੇ ਹੈ ਕਿ ਸਾਡੇ ਪਿੰਡ ਦਾ ਭਲਵਾਨ ਹੋਇਆ ਕਿੱਕਰ ਸਿੰਘ, ਜਿਹੜਾ ਮਹਾਰਾਜਾ ਕਸ਼ਮੀਰ ਦਾ ਦਰਬਾਰੀ ਪਹਿਲਵਾਨ ਹੋਇਆ, ਤੇ ਉਹਦੇ ਹੀ ਡੇਰੇ 'ਤੇ ਖਲੋਤੇ ਆ। ਦੂਸਰਾ ਇਹ ਹੈ ਕਿ ਜਿਹੜਾ ਚੜ੍ਹਦੇ ਪੰਜਾਬ ਵਿੱਚ ਨਸ਼ਹਿਰਾ ਢਾਲਾ, ਉੱਥੇ ਜਿਹੜਾ ਗੁਰਦੁਆਰਾ ਸਾਹਮਣੇ ਨਜ਼ਰ ਆਉਂਦਾ ਹੈ, ਔਰ ਉਹ ਗੁਰਦੁਆਰਾ ਬਾਬਾ ਜੀ ਭਗਤ ਜੱਲਨ ਦਾਸ ਦਾ ਹੈ। ਤੋ ਇਹ ਪਿੰਡ ਭਗਤ ਜੱਲਨ ਦਾਸ ਦੇ ਨਾਂ ਵੀ ਮਸ਼ਹੂਰ ਆ। ਕਿ ਵੈਸੇ ਤਾਂ ਬਹੁਤ ਛੋਟਾ ਜਿਹਾ ਪਿੰਡ ਆ, ਨਾ ਹੋਣ ਦੇ ਬਰਾਬਰ, ਲੇਕਿਨ ਜਿਹੜਾ ਇਹਦਾ ਤਾਲੀਮੀ ਮਿਆਰ ਆ, ਜ਼ਿਮੀਂਦਾਰੀ ਦਾ ਮਿਆਰ ਆ, ਅਮਨੋ ਅਮਾਨ ਦਾ ਮਿਆਰ ਆ, ਇਹ ਅਮਨੋ ਅਮਾਨ ਦੇ ਵਿੱਚ ਆਪਣੀ ਇੱਕ ਖੂਬੀ ਰੱਖਦਾ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलामुअलैकुम। अस्सलामुअलैकुम ਦੋਸਤੋ। ਚੈਨਲ ਸਾਡਾ ਦੇਸ਼ ਪੰਜਾਬ, ਚੈਨਲ ਸਾਡਾ ਦੇਸ਼ ਪੰਜਾਬ ਦੀ ਟੀਮ ਅੱਜ ਪਹੁੰਚੀ ਪਿੰਡ ਘਨੀਏ ਕੇ, ਜ਼ਿਲ੍ਹਾ ਲਾਹੌਰ। ਔਰ ਇੱਥੇ ਅਸੀਂ ਇੱਕ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਪਿਛਲੇ ਪਿੰਡ ਦੀ ਉਹਨਾਂ ਕੋਲੋਂ ਗੱਲਬਾਤ ਸੁਣਾਂਗੇ। ਔਰ ਉਹਨਾਂ ਦੇ ਕੋਲੋਂ 47 ਦਾ ਬਟਵਾਰਾ ਹੋਇਆ, ਜਿਹੜੇ ਇੱਕ ਦੂਜੇ ਕੋਲੋਂ ਵੱਖਰੇ ਹੋ ਗਏ, ਇੱਕ ਦੂਜੇ ਯਾਰ ਸੱਜਣ ਛੱਡੇ। ਇਹਨਾਂ ਦੇ ਬਾਰੇ ਥੋੜ੍ਹੀ ਬਹੁਤੇ ਉਹਨਾਂ ਦੇ ਖਿਆਲਾਤ, ਅਹਿਸਾਸਾਤ ਸੁਣਾਂਗੇ ਜੀ। ਅਸੀਂ ਇਸ ਵੇਲੇ ਬੈਠੇ ਹਾਂ ਹਾਜੀ ਅਬਦੁਲ ਗਨੀ ਸਾਹਿਬ, ਇਹਨਾਂ ਡੇਰੇ 'ਤੇ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਪਿਛਲੇ ਪਿੰਡ ਦੀ। अस्सलाम वालेकुम जी। ਵਾਲੇਕੁਮ ਸਲਾਮ ਜੀ। ਹਾਈ ਸਾਹਿਬ, ਕੀ ਨਾਂ ਤੁਹਾਡਾ? ਮੇਰਾ ਨਾਮ ਅਬਦੁਲ ਗਨੀ ਹੈ ਜੀ। ਹਾਈ ਸਾਹਿਬ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਮੇਰਾ ਨਾਮ ਫਜ਼ਲਦੀਨ। ਤੋ ਹਾਈ ਸਾਹਿਬ, ਦਾਦਾ ਜੀ ਦਾ ਨਾਮ ਵੀ ਯਾਦ ਹੈ ਕੋਈ? ਹਾਂ ਜੀ, ਕੀ ਨਾਮ? ਮੇਰੇ ਦਾਦਾ ਜੀ ਦਾ ਨਾਮ ਕਾਦਰ ਬਖਸ਼ ਸੀ। ਅੱਛਾ ਹਾਈ ਸਾਹਿਬ, ਤੁਹਾਡੀ ਜਿਹੜੀ ਪੈਦਾਇਸ਼ ਆ ਉਹ ਕਦੋਂ ਕੁ ਦੀ ਆ, ਯਾਦ? ਸਾਡੀ ਪੈਦਾਇਸ਼ ਜੀ ਮਾਸ਼ਾਅੱਲਾ ਸਨ 1930 ਦੀ ਹੈ। ਚੰਗੀ ਭਲੀ ਸੰਭਾਲ ਸੀ। ਤੇ ਹਾਈ ਸਾਹਿਬ, ਤੁਹਾਡੀ ਪੈਦਾਇਸ਼ ਕਿਹੜੇ ਪਿੰਡ ਹੋਈ ਹੈ? ਸਾਡੀ ਪੈਦਾਇਸ਼ ਜੀ ਐਮਾ, ਵੱਡੇ ਨੂੰ ਖੁਰਦ ਆਉਂਦੇ ਆ ਕਿ ਛੋਟੇ ਦੋ ਐਵੇਂ ਸੀ, ਛੋਟੇ ਐਵੇਂ ਪੈਦਾਇਸ਼ ਹੋਈ ਹੈ, ਯਾਨੀ ਖੁਰਦ ਵਿੱਚ। ਖੁਰਦ ਵਿੱਚ। ਤੇ ਕੋਈ ਐਵੇਂ ਦੇ ਆਲੇ ਦੁਆਲੇ ਕੋਈ ਪਿੰਡਾਂ ਦੇ ਨਾਮਾਂ ਦਾ ਪਤਾ? ਉੱਥੇ ਜੀ ਐਵੇਂ ਦੇ ਆਲੇ ਦੁਆਲੇ ਸਾਰੇ ਪਿੰਡਾਂ ਦਾ ਨਾਂ ਦਾ ਪਤਾ ਹੈ। ਸਾਦੋਂ ਚੜ੍ਹਦੇ ਬੰਨੇ ਮੰਨਣ ਸੀ, ਭੋਜੀਆਂ ਸੀ, ਬੜਾ ਮੁਸਲਮਾਨਾਂ ਪਿੰਡ ਸੀਗਾ, ਭੋਜੀਆਂ ਸੀ। ਫਿਰ ਬਘਿਆੜੀ ਸੀ, ਠੱਟਾ ਝਬਾਲ ਠਾਣਾ ਸੀ, ਆਪਣਾ ਕਸੇਲ, ਢੰਡ ਕਸੇਲ, ਉੱਥੇ ਆਪਣਾ ਹਸਪਤਾਲ ਸੀ। ਜਗਤਪੁਰਾ ਪੁਲ ਵੱਜਦਾ ਸੀਗਾ, ਉਹ ਵੀ ਅੱਛਾ ਪਿੰਡ ਸੀਗਾ। ਇਹਨਾਂ ਪਿੰਡਾਂ ਦਾ ਨਾਂ ਦਾ ਪਤਾ। ਠੜਗੜ੍ਹ ਸੀ, ਉਹ ਵੀ ਨਹਿਰੋਂ ਲਹਿੰਦੇ ਬੰਨੇ ਸੀ। ਅੱਗੇ ਭੋੜੂ ਸੀ, ਉੱਥੇ ਅੰਮ੍ਰਿਤਸਰ ਦੇ ਲਾਗੇ ਜਾ ਲੱਗਦਾ ਸੀਗਾ। ਹਾਈ ਸਾਹਿਬ,
10-11 ਸਾਲ ਦੀ ਉਮਰ ਗੁਜ਼ਾਰੀ, ਉੱਥੇ ਸਕੂਲ ਵਿੱਚ ਪੜ੍ਹਨੇ ਗਏ ਕਿ ਨਹੀਂ? ਨਹੀਂ ਗਏ। ਅੱਛਾ, ਤੁਹਾਡੇ ਪਿੰਡ ਐਵੇਂ ਦੇ ਵਿੱਚ ਕੋਈ ਸਕੂਲ ਹੈ ਵੀ ਸੀ ਕਿ ਨਹੀਂ? ਨਹੀਂ, ਵੱਡੇ ਐਵੇਂ ਹੀ ਸੀ, ਸਾਡੇ ਛੋਟੇ ਪਿੰਡ 'ਚ ਨਹੀਂ ਹੈ। ਤੇ ਆਪਣੇ ਛੋਟੇ ਐਵੇਂ ਦੇ ਵਿੱਚ ਕੋਈ ਮਸਜਿਦ ਹੈ ਸੀ? ਨਹੀਂ, ਮਸਜਿਦ ਕੋਈ ਨਹੀਂ ਸੀ, ਨਾ ਗੁਰਦੁਆਰਾ ਨਾ ਮਸਜਿਦ, ਕੋਈ ਨਹੀਂ ਸੀ। ਤੇ ਉਹ ਲੋਕ ਆਪਣੀ ਪੂਜਾ ਪਾਠ ਕਿੱਥੇ ਕਰਦੇ ਸਨ? ਉਹ ਆਪਣੇ ਘਰਾਂ ਦੇ ਵਿੱਚ। ਹਾਂਜੀ। ਤੇ ਕਿੰਨਾ ਕੁ ਵੱਡਾ ਪਿੰਡ ਸੀ ਜਿਹੜਾ ਐਵੇਂ ਛੋਟਾ ਸੀ? ਪਿੰਡ ਆ ਜਿਹੜਾ ਸੀ ਨਾ, ਉਹ ਛੋਟਾ ਹੀ ਪਿੰਡ ਸੀ, ਉੱਥੇ ਸਿੱਖ ਕੋਈ ਨਹੀਂ ਸੀ, ਸਰਦਾਰ ਦਾ ਪਿੰਡ ਸੀ ਅਤੇ ਮੁਸਲਮਾਨ ਹੀ ਜ਼ਿਆਦਾ ਹੈਗੇ ਸੀਗੇ। ਬਾਕੀ ਉਹ ਸਰਦਾਰ ਜਿਹੜਾ ਸੀ ਉਹ ਖੁਦ ਪਿੰਡ ਦਾ ਮਾਲਕ ਸੀ, ਉਹ ਨਾ ਉਹਨੇ ਗੁਰਦੁਆਰਾ ਬਣਾਇਆ ਅਤੇ ਨਾ ਉਹਨੇ ਮਸਜਿਦ ਬਣ ਦਿੱਤੀ। ਤੇ ਉਹ ਸਰਦਾਰ ਦਾ ਨਾਮ ਦਾ ਉਹਦਾ ਨਾਂ ਜਗਦੇਵ ਸਿੰਘ ਸੀ। ਇਹ ਤੋਂ ਇਲਾਵਾ ਜਿਹੜੇ ਵੱਡੇ ਐਵੇਂ ਦੇ ਵਿੱਚ ਲੋਕ ਸਨ, ਉੱਥੋਂ ਦੇ ਵੀ ਕੋਈ ਨਾਂ ਯਾਦ ਨੇ? ਉੱਥੋਂ ਦੇ ਨਾਂ ਕੋਈ ਚਾਂਦਨੀ, ਇੱਕ ਖੁਸ਼ਹਾਲ ਸਿੰਘ ਸਿੱਖ ਹੁੰਦਾ ਸੀਗਾ, ਉਹ ਕਬੱਡੀ ਕੁੱਡੀ ਖੇਡਦੇ ਹੁੰਦੇ ਸੀ, ਉਹਨਾਂ ਦੇ ਨਾਂ ਯਾਦ, ਇੱਕ ਅੱਧੇ ਦਾ ਕੋਈ ਹੋਰ ਨਹੀਂ ਯਾਦ। ਅੱਛਾ, ਵੱਡੇ ਐਵੇਂ ਵਿੱਚ ਕੋਈ ਗੁਰਦੁਆਰਾ ਹੈਗਾ ਸੀ? ਵੱਡੇ ਐਵੇਂ ਜੀ ਗੁਰਦੁਆਰਾ ਵੀ ਆਇਆ ਸੀ, ਮਸਜਿਦ ਵੀ ਆਇਆ ਸੀ। ਤੇ ਛੋਟੇ ਐਵੇਂ ਦੇ ਵਿੱਚ ਕਬਰਾਂ ਜਿਹੜੀਆਂ ਹੈਗੀਆਂ ਸਨ ਜਾਂ ਵੱਡੇ? ਕਬਰਾਂ ਹੈਗੀਆਂ ਸੀ। ਤੇ ਮੜੀ ਤੇ ਕੋਈ ਨਹੀਂ ਹੋਣੀ? ਮੜੀਆਂ ਸੀ, ਮੜੀਆਂ ਪਿੰਡੋਂ ਚੜ੍ਹਦੇ ਬੰਨੇ ਸੀ, ਕਬਰਾਂ ਪਿੰਡੋਂ ਲਹਿੰਦੇ ਬੰਨੇ ਸੀ। ਤੋ ਪਿੰਡ ਦਾ ਰਕਬਾ ਕਿਸੇ ਵਾਈ ਬੀਜੀ ਵਾਲਾ ਸੀ ਜਾਂ ਸੀ? ਰਕਬਾ ਬਾਈ ਬੀਜੀ ਵਾਲਾ ਸੀ, ਬੜਾ ਨਹਿਰ ਦੇ ਨਾਲ ਸੀਗਾ ਰਕਬਾ, ਬੜਾ ਬਾਈ ਬੀਜੀ ਵਾਲਾ, ਬਹੁਤ ਅੱਛਾ ਸੀਗਾ। ਤੇ ਉੱਥੇ ਜ਼ਿਆਦਾ ਜਿਹੜੀ ਤਲਕ ਦੋਸਤੀ ਯਾਰੀ ਛੋਟੇ ਹੁੰਦਿਆਂ ਕਿਹੜੇ ਬੰਦੇ ਨਾਲ ਆਪਣੀ ਰਹੀ ਹੈ? ਛੋਟੇ ਹੁੰਦਿਆਂ ਇਹ ਜਿਹੜਾ ਸਰਦਾਰ ਜਗਦੇਵ ਸਿੰਘ ਦਾ ਮੁੰਡਾ ਸੀ, ਜਗਦੀਰ ਸਿੰਘ, ਉਹਦੇ ਨਾਲ ਜਾਣੇ ਬੜਾ ਪਿਆਰ ਹੁੰਦਾ ਸੀਗਾ। ਸਰਦਾਰ ਜਗਦੇਵ ਸਿੰਘ ਜਿਹੜਾ ਸੀ, ਉਹ ਆਪ ਵੀ ਖੁਦ ਬੱਚਿਆਂ ਨਾਲ ਪਿਆਰ ਕਰਦਾ ਹੁੰਦਾ ਸੀਗਾ, ਬਹੁਤ ਜ਼ਿਆਦਾ ਪਿਆਰ ਕਰਦਾ ਹੁੰਦਾ ਸੀਗਾ। ਤੇ ਹਾਈ ਸਾਹਿਬ, ਉਦੋਂ ਵਿਆਹਾਂ ਸ਼ਾਦੀਆਂ ਦੇ ਇੱਕ ਦੂਜੇ ਦਾ ਕਿਸ ਤਰ੍ਹਾਂ ਤਾਲੁਕ ਸੀ? ਚਲੇ ਜਾਂਦੇ ਸੀ? ਹਾਂ, ਚਲੇ ਜਾਂਦੇ ਸੀਗੇ। ਆਪਣਾ ਖਾਣਾ ਪੀਣਾ ਜਿਹੜਾ ਨਾ, ਉਹ ਆਪਣੀ ਮਰਜ਼ੀ ਦਾ ਹੁੰਦਾ ਸੀਗਾ, ਕੋਈ ਕਿਸੇ ਨੂੰ ਦਬਾਅ ਨਹੀਂ ਸੀ ਹੁੰਦਾ ਕਿ ਅਸੀਂ ਸਿੱਖਾਂ ਦੀ ਜੰਝਾਂ ਚਲੇ ਗਏ ਹਾਂ ਅਤੇ ਅਸੀਂ ਉੱਥੇ ਉਹਨਾਂ ਦਾ ਮੀਟ ਖਾਈਏ, ਜਾਂ ਉਹ ਸਾਡੇ ਚਲੇ ਗਏ ਆ ਅਤੇ ਅਸੀਂ ਉਹ ਖਾਣ ਪੀਣ ਦਾ ਜਿਹੜਾ ਅਲੱਗਾ ਮਸਲਾ ਹੁੰਦਾ ਸੀ ਆਪਣਾ ਆਪਣਾ। ਹਾਂ, ਯਾਨੀ ਇਹਦੇ ਵਿੱਚ ਤਫਰੀਕ ਕੋਈ ਨਹੀਂ ਸੀ, ਜਿਹੜਾ ਬੰਦਾ ਜਿਹਨੂੰ ਬੁਲਾਉਂਦਾ ਸੀ ਉਹਨੂੰ ਆਜ਼ਾਦੀ ਦਿੰਦਾ ਸੀ ਖਾਣ ਪੀਣ ਦੀ। ਠੀਕ ਹੈ। ਤੋ ਜਿਹੜਾ ਦੂਜਾ ਪਿੰਡ ਐਵਾਂ ਸੀ, ਉਹਦੇ ਵਿੱਚ ਗੁਰਦੁਆਰਾ ਆਇਆ ਸੀ? ਉਹਦੇ ਵਿੱਚ ਗੁਰਦੁਆਰਾ ਆਇਆ ਸੀ। ਤੇ ਹਾਈ ਸਾਹਿਬ, ਤੁਸੀਂ ਕਦੀ ਫਿਰਦੇ ਫਿਰਦੇ ਗੁਰਦੁਆਰੇ ਚਲੇ ਜਾਂਦੇ ਸੀ? ਨਹੀਂ। ਅੱਛਾ, ਹੁੰਦਾ ਨਾ ਕਿ ਸਿੱਖਾਂ ਦੇ ਮੁੰਡਿਆਂ ਨਾਲ ਰਲਦੇ ਮਿਲਦੇ, ਤੇ ਉੱਥੇ ਕੋਈ ਮੇਲਾ ਹੁੰਦਾ ਸੀ ਪਿੰਡ 'ਚ? ਮੇਲਾ ਸਾਡੇ ਲਾਗੇ ਸੀ, ਬਾਬੇ ਦੀ ਬੀੜ ਉਹਨੂੰ ਆਉਂਦੇ ਸੀ, ਉਹ ਸਿੱਖਾਂ ਦੀ ਜਗ੍ਹਾ ਸੀ। 21 ਅੱਸੂ ਦੀ ਮੇਲਾ ਹੁੰਦਾ ਉੱਥੇ, ਬੜਾ ਜ਼ਬਰਦਸਤ ਮੇਲਾ ਹੁੰਦਾ ਵਾ। ਅੱਛਾ, ਅਜੇ ਵੀ 21 ਕੀ ਬਾਬੇ ਦਾ ਨਾਮ? ਉਹਨੂੰ ਬਾਬਾ ਬੁੱਢਾ ਆਉਂਦੇ ਸੀਗੇ। ਹਾਂ, ਬਾਬਾ ਬੁੱਢਾ, ਉਹ ਜਾਣੇ ਸਿੱਖਾਂ ਦੀ ਜਗ੍ਹਾ ਸੀ। ਇਹ ਹਾਈ ਸਾਹਿਬ, ਜਿਹੜਾ ਤੁਹਾਡਾ ਪਿੰਡ ਹੈ, ਇਹ ਅੰਮ੍ਰਿਤਸਰ ਤੋਂ ਕਿੰਨੀ ਕੁ ਦੂਰ ਪੈਂਦਾ ਹੈ? ਇਹ ਅੰਮ੍ਰਿਤਸਰ ਤੋਂ ਸਾਡਾ ਪਿੰਡ ਕੋਈ 4 ਜਾਂ 5 ਕੋ ਪੈਂਦਾ ਉਰਾਂ ਹੈ। ਤੇ ਹੁਣ ਆਪਾਂ ਜਿੱਥੇ ਬੈਠੇ ਆ, ਇੱਥੋਂ ਕਿੰਨੀ ਕੁ ਦੂਰ ਹੋ ਸਕਦਾ? ਇੱਥੋਂ ਜਾਣੇ ਹੋ ਸਕਦਾ ਕੋਈ 10-12 ਕੋ ਪੈਂਦਾ, 12-13 ਕੋ ਸਿਰਫ। ਤੇ ਹਾਈ ਸਾਹਿਬ, ਕਦੀ ਯਾਦ ਨਹੀਂ ਆਇਆ ਪਿੰਡ? ਬੜੀ ਵਾਰ ਆਉਂਦਾ ਹੈ ਉੱਥੇ। ਤੇ ਇਨਸਾਨ ਬੜਾ ਹੀ, ਮੇਰਾ ਪੋਤਰਾ ਇੱਕ ਆਖਣ ਲੱਗਾ, ਬਾਬਾ ਜੇ ਤੈਨੂੰ ਇਜਾਜ਼ਤ ਮਿਲ ਜਾਵੇ ਤੇ ਤੂੰ ਆਪਣੇ ਪਿੰਡ ਜਾ ਸਕਦਾ। ਕਿੰਨੇ ਚਿਰ ਜਾਵਾਂਗੇ? ਮੈਂ ਕਿਹਾ ਪੁੱਤ, ਮੋਟਰਸਾਈਕਲ 'ਤੇ ਆਪਾਂ ਅੱਧੇ ਘੰਟੇ 'ਚ ਪਹੁੰਚ ਜਾਵਾਂਗੇ। ਤੇ ਹਾਈ ਸਾਹਿਬ, ਫਿਰ ਜਦੋਂ ਬਟਵਾਰਾ ਪਿਆ 47 ਦਾ, ਤੇ ਪਹਿਲਾਂ ਕਿਸ ਤਰ੍ਹਾਂ ਦੀ ਖਬਰ ਤੁਹਾਨੂੰ ਮਿਲੀ ਜੀ ਵੀ ਭਾਜੋ? ਨਹੀਂ ਜੀ, ਉਦੋਂ ਬੜੇ ਲੱਗਦੇ ਹੁੰਦੇ ਸੀ, ਖਬਰਾਂ ਆਉਂਦੀਆਂ ਹੁੰਦੀਆਂ ਸੀ, ਇਹੋ ਜਾਂਦੇ ਸੀ ਵੀ ਕੋਈ ਗੱਲ ਨਹੀਂ ਗੀ, ਇਹ ਜੰਗਾਂ ਹੁੰਦੀਆਂ ਰਹਿੰਦੀਆਂ ਨੇ, ਫੌਜ ਦੀ ਜੰਗ ਹੁੰਦੀ ਆ, ਆਵਾਮ ਨੂੰ ਕੋਈ ਨਹੀਂ ਕੁਛ ਆਉਂਦਾ। ਫੌਜ ਦੀ ਜੰਗ ਹੁੰਦੀ ਆ, ਆਵਾਮ ਨੂੰ ਕੋਈ ਨਹੀਂ ਕੁਛ ਆਉਂਦਾ। ਉਹਦੇ ਬਾਅਦ ਫਿਰ ਸਾਨੂੰ ਜਿਹੜੇ ਸਾਡੇ ਲਾਗੇ ਲਾਗੇ ਦੇ ਪਿੰਡ ਸੀ, ਨਿਕਲ ਆਏ ਸਾਰੇ। ਸਾਡਾ ਪਿੰਡ ਜਿਹੜਾ ਸੀ ਉਹ ਬੈਠਾ ਰਿਹਾ। ਸਰਦਾਰ ਨੇ ਆਖਿਆ ਤੁਸੀਂ ਬੈਠੇ ਰਹੋ, ਕੁਛ ਨਹੀਂ ਹੁੰਦਾ, ਇਹ ਫੌਜਾਂ ਲੜਦੀਆਂ ਹੁੰਦੀਆਂ, ਆਵਾਮ ਨੂੰ ਕੋਈ ਕੁਛ ਨਹੀਂ ਆਉਂਦਾ। ਜਿਸ ਵੇਲੇ ਸਾਡੇ ਲਾਗੋਂ ਨਿਕਲ ਆਏ, ਫਿਰ ਸਰਦਾਰ ਨੇ ਵੀ ਆਖਿਆ ਬਈ ਹੁਣ ਮੇਰੀ ਬਵਾਹ ਹੋ ਗਈ ਆ, ਹੁਣ ਤੁਸੀਂ ਚਲੇ ਜਾਓ। ਫਿਰ ਅਸੀਂ ਰਾਤ ਨਿਕਲ ਕੇ ਆਏ ਸੀਗੇ, ਰਾਤ ਅਸੀਂ ਪੜਾਣੇ ਆ ਗਏ ਸੀਗੇ। ਤੇ ਆਪਾਂ ਜਦੋਂ ਕਾਫਲਾ ਆਪਣਾ ਆਇਆ, ਤੇ ਆਪਣਾ ਕੋਈ ਨੁਕਸਾਨ ਹੋਇਆ? ਨਹੀਂ, ਸਾਡਾ ਕੋਈ ਨੁਕਸਾਨ, ਚਿੜੀ ਜਿੰਨਾ ਨੁਕਸਾਨ ਨਹੀਂ ਹੋਇਆ। ਤੇ ਉਹ ਜਿਹੜੇ ਸਰਦਾਰ ਸੀ, ਉਹਨਾਂ ਨੇ ਕੋਈ ਆਪਣਾ ਸਾਥ ਦਿੱਤਾ ਸੀ ਕਿ ਮਤਲਬ ਤੁਹਾਨੂੰ ਨਾਲ ਛੱਡਣ ਜਾਣ ਦਾ? ਜਾਂ ਉਹਨਾਂ ਨੇ ਨਾਲ ਜਾਣ ਦਾ ਨਹੀਂ ਛੱਡਣ ਦਿੱਤਾ, ਇਮਦਾਦ ਉਹਨਾਂ ਦਿੱਤੀ, ਉਹਨਾਂ ਲਾਂਭੇ ਚਾਂਭੇ ਦੀ ਇਮਦਾਦ ਦਿੱਤੀ ਸੀ। ਉਹਨਾਂ ਨੂੰ ਕਸਮ ਪਾਈ ਗਈ ਸੀ ਵੀ ਜਿੱਦਣ ਤੁਸੀਂ ਮੁਸਲਮਾਨ ਕੱਢੋ ਉਦੋਂ ਸਾਨੂੰ ਦੱਸਿਓ।
ਤੇ ਉਹਨਾਂ ਆਖਿਆ ਸੀ ਅਸੀਂ ਦੱਸਣਾ ਜ਼ਰੂਰ ਆ ਪਰ ਤੁਸੀਂ ਰਸਤਾ ਹੋਰ ਕੋ ਬਦਲ ਜਿਓ। ਤੇ ਉਹਨਾਂ ਦੱਸਿਆ ਹੈ ਸੀ ਹੇਰੀ ਫੇਰੀ ਨਾ। ਬਾਕੀ ਅਸੀਂ ਬਾਇਜ਼ਤ ਨਹਿਰੇ ਪਏ, ਨਹਿਰੋਂ ਅੱਗੇ ਸੂਏ ਪੜ੍ਹਾਉਣੇ ਵਾਲੇ ਪਏ ਤੇ ਪਾਕਿਸਤਾਨ ਜਾ ਕੇ ਪਿੰਡ ਪੜ੍ਹਾਉਣੇ। ਸਕੂਲੇ ਅਸੀਂ ਜਾਣੇ ਕਿ 2-3 ਵਜੇ ਆ ਗਏ। ਤੇ ਸਕੂਲੋਂ ਫਿਰ ਬਾਅਦ ਵਿੱਚ ਕਿੱਥੇ ਆਣ ਕੇ ਸਟੇ ਕੀਤਾ ਪੱਕਾ? ਪੱਕਾ ਸਟੇ ਅਸੀਂ ਆ ਗਏ ਜੀ ਇੱਥੇ ਸਟੇਸ਼ਨ ਲਾਹੌਰ ਆ ਗਏ। ਉੱਥੋਂ ਨਾ ਕੋਈ ਸਾਨੂੰ ਗੱਡੀ ਲੱਭੀ ਕਿਸੇ ਬੰਨੇ ਜਾਣ ਨੂੰ, ਨਾ ਕੋਈ। ਜਦੋਂ ਅਸੀਂ ਪੜ੍ਹਾਉਣਿਓ ਚੱਲੇ ਆ ਨਾ, ਉਦੋਂ ਘਣੀਏ ਕੀ ਲੋਕ ਜਿਹੜੇ ਸੀ ਆਖਣ ਲੱਗੇ ਇੱਥੇ ਬੜਾ ਕੁਛ ਹੈ, ਇੱਥੇ ਆ ਜਾਓ। ਉਦੋਂ ਅਸੀਂ ਨਾ ਆਏ। ਮੁੜ ਕੇ ਅਸੀਂ ਸਟੇਸ਼ਨ 'ਤੇ 2-4 ਦਿਨ ਧੱਕੇ ਧੁੱਕੇ ਖਾ ਕੇ ਤੇ ਫਿਰ ਭੌਂ ਕੇ ਘਣੀਏ ਕੀ ਆ। ਤੇ ਉੱਥੋਂ ਦੇ ਐਵੇਂ ਦੇ ਕੁਝ ਆਪਣੇ ਜਿਹੜੇ ਹੋਰ ਦੋਸਤ ਰਿਸ਼ਤੇਦਾਰ ਜਾਂ ਅਜ਼ੀਜ਼ ਉਹ ਕਿੱਥੇ ਕਿੱਥੇ ਬੈਠੇ ਇੱਧਰ ਆਣ ਕੇ ਪਾਕਿਸਤਾਨ ਵਿੱਚ? ਉਹ ਜੀ ਕਿਤੇ ਖਿਲੜ ਗਏ, ਕੋਈ ਕਿਤੇ ਕੋਈ ਮੰਗੇ ਬੈਠੇ, ਕੋਈ ਸਜਾਦੇ ਬੈਠੇ, ਕੋਈ ਗਾਂ ਨਿਕਲ ਗਏ ਫੈਸਲਾਬਾਦ ਨੂੰ, ਫੈਸਲਾਬਾਦ 6 ਚੱਕ ਉੱਥੇ ਚਲੇ ਗਏ, ਕੋਈ ਕਿਤੇ ਚਲੇ ਗਏ, ਕੋਈ ਕਿਤੇ ਚਲੇ ਗਏ। ਕਈਆਂ ਦਾ ਪਤਾ ਹੀ ਨਹੀਂ ਗਾ। ਅੱਛਾ, ਕਈਆਂ ਨਾਲ ਰਾਬਤਾ ਹੋਇਆ ਬਾਅਦ ਵਿੱਚ ਵੀ ਉਹ ਕਿੱਥੇ ਬੈਠੇ ਨੇ, ਜਿਵੇਂ ਛੱਡ ਗਏ ਤੇ ਕੋਈ ਤੁਹਾਡੇ ਯਾਰ ਬੇਲੀ ਮੁਸਲਮਾਨ ਜਿਹੜੇ? ਉਹ ਸਾਡੇ ਜਿਹੜੇ ਅਸਕਰ ਸਾਡੇ ਰਿਸ਼ਤੇਦਾਰ ਵੀ, ਤੇ ਅਸੀਂ ਇਕੱਲੇ ਤਾਂ ਨਹੀਂ ਨਾ ਇੱਥੇ ਰਹਿ ਗਏ। ਸਾਡੇ ਰਿਸ਼ਤੇਦਾਰ ਵੀ ਆਪਣਾ ਮੰਗੇ ਬੈਠੇ ਆ, ਸਜਾਦੇ ਬੈਠੇ ਆ। ਤੇ ਇਸ ਤਰ੍ਹਾਂ ਜਿੱਥੇ ਜਿੱਥੇ ਕਿਸੇ ਨੂੰ ਤਾਣ ਦਾ ਬਾਤ ਉੱਥੇ ਬਹਿ ਗਿਆ ਕੋਈ। ਤੇ ਹਾਈ ਸਾਹਿਬ, ਜਦੋਂ 47 ਤੋਂ ਲੈ ਕੇ ਹੁਣ ਤੀਕਰ ਉਧਰੋਂ ਕੋਈ ਤੁਹਾਨੂੰ ਮਿਲ ਨਹੀਂ ਆਇਆ? ਸਾਨੂੰ ਇੱਕ ਵਾਰਾਂ ਸਰਦਾਰ ਜਗਬੀਰ ਸਿੰਘ ਜਿਹੜਾ ਉਹ ਆਇਆ ਸੀਗਾ ਜਥੇ 'ਤੇ, ਆਪਣਾ ਸਲਾਮ ਉੱਥੇ ਲਲਕਾਣਾ ਸਾਹਿਬ। ਉਦੋਂ ਉਹਨਾਂ ਸਾਨੂੰ ਸੁਨੇਹਾ ਘੱਲਿਆ ਸੀ ਅੰਮ੍ਰਿਤਸਰ। ਅਸੀਂ ਉਹਨਾਂ ਨੂੰ ਮਿਲ ਕੇ ਆਏ ਸਾਂ ਇੱਥੇ ਲਾਹੌਰ ਮਿਲ ਕੇ ਆਏ ਸਾਂ। ਉਹਨਾਂ ਨੂੰ ਬੜੇ ਖੁਸ਼ ਹੋ ਕੇ ਮਿਲੇ, ਉਹ ਸਾਨੂੰ ਮਿਲੇ, ਅਸੀਂ ਉਹਨਾਂ ਨੂੰ ਮਿਲੇ। ਤੇ ਤੁਸੀਂ ਨਹੀਂ ਕਿਤੇ ਪਰਮਿਟ ਬਣਾ ਕੇ ਗਏ? ਨਹੀਂ। ਤੇ ਹੋਰ ਕੋਈ ਆਪਣੇ ਜੋ ਗਿਆ ਹੋਵੇ ਪਰਮਿਟ ਬਣਾ ਕੇ? ਪਰਮਿਟ ਬਣਾ ਕੇ ਮੇਰਾ ਵੱਡਾ ਭਾਈ ਗਿਆ ਸੀ, ਅਬਦੁਲਮਾਨ ਉਹਦਾ ਨਾਂ ਸੀ, ਉਹ ਫੌਤ ਹੋ ਗਿਆ ਕਾਫੀ ਚਿਰ ਦਾ। ਉਹ ਪਰਮਿਟ 'ਤੇ ਗਿਆ ਸੀਗਾ ਇੱਕ ਵਾਰਾ। ਅੱਛਾ, ਜਦੋਂ ਵਾਪਸੀ ਆਇਆ ਸੀ ਤੇ ਤੁਹਾਨੂੰ ਫਿਰ ਉਹ ਕਿਹੋ ਜਿਹੀਆਂ ਗੱਲਾਂ ਸੁਣਾਉਂਦਾ ਸੀ ਪਿੰਡ ਦੀਆਂ? ਸਾਨੂੰ ਆਪਣੇ ਪਿੰਡ ਦੀਆਂ ਚੰਗੀਆਂ ਗੱਲਾਂ ਸੁਣਾਉਂਦਾ ਸੀਗਾ। ਕਿਹੜਾ ਉੱਥੇ ਲਾਮ ਦੇ ਪਿੰਡਾਂ ਦੇ ਉਹਨੇ ਮੈਂ 5-4 ਦਿਨ ਰਿਹਾ ਵਾਂ ਉੱਥੇ, ਆਪਣਾ ਬੜਾ ਖੁਸ਼ਹਾਲ ਰਿਹਾ। ਉਹਨਾਂ ਲੋਕਾਂ ਨੇ ਬੜਾ ਮੇਰੇ ਨਾਲ ਸਲੂਕ ਅੱਛਾ ਕੀਤਾ। ਅੱਛਾ, ਹੁਣ ਕਦੇ ਦਿਲ ਨਹੀਂ ਕੀਤਾ ਮੈਂ ਯਾਰ ਜਾ ਕੇ ਆਪਣਾ ਪਿੰਡ ਹੀ ਕਦੀ ਵੇਖ ਆਵਾਂ? ਦੇਖੋ ਜੀ, ਜਿਹੜਾ ਆਪਣਾ ਪਿੰਡ ਆ ਨਾ, ਜਿਹੜੀ ਜੰਮਣ ਭੋ ਹੁੰਦੀ ਆ ਨਾ, ਉਹ ਤਾਂ ਕਿਸੇ ਵੇਲੇ ਵੀ ਨਹੀਂ ਭੁੱਲਦੀ। ਉਹ ਤਾਂ ਕਿਸੇ ਵੇਲੇ ਵੀ ਨਹੀਂ ਭੁੱਲਦੀ। ਔਰ ਜੀ ਕਰਦਾ, ਪਰ ਅਸੀਂ ਜਾ ਤਾਂ ਨਹੀਂ ਨਾ ਸਕਦੇ। ਸਾਡਾ ਵੀਜ਼ਾ ਨਹੀਂ ਲੱਗਦਾ, ਸਾਨੂੰ ਜਾਣ ਦਾ ਇਜਾਜ਼ਤ ਨਹੀਂ ਮਿਲਦੀ। ਜਾਣ ਦੀ ਇਜਾਜ਼ਤ ਮਿਲੇ ਤਾਂ ਜਾਈਏ। ਜੇ ਅੱਜ ਤੁਹਾਨੂੰ ਵੀਜ਼ਾ ਮਿਲ ਜਾਵੇ, ਤੁਸੀਂ ਚਲੇ ਜਾਓ ਤੇ ਆਪਣਾ ਘਰ ਲੱਭ ਲਓਗੇ? ਹਾਂ, ਬਿਲਕੁਲ ਇਨਸ਼ਾਅੱਲਾ ਤਾਲਾ। ਸਾਡਾ ਘਰ ਜਿਹੜਾ ਸੀ ਬਿਲਕੁਲ ਪਿੰਡੋਂ ਲਹਿੰਦੇ ਬੰਨੇ ਸਾਈਡ 'ਤੇ ਸੀਗਾ। ਸਾਡੇ ਬੂਹੇ ਅੱਗੇ ਛੱਪੜ ਸੀਗਾ, ਤੇ ਬਿਲਕੁਲ ਲੱਭ ਸਕਦੇ। ਤੇ ਪਿੰਡ ਦਾ ਨੰਬਰਦਾਰ ਕਿਹੜਾ ਸੀ? ਪਿੰਡ ਦਾ ਨੰਬਰਦਾਰ ਅਜੀਪਾਲ ਸਿੰਘ ਸੀ। ਅੱਛਾ, ਤੇ ਜ਼ੈਲਦਾਰ? ਸਰਦਾਰ ਹੀ, ਉਹ ਸਰਦਾਰਾਂ ਦਾ ਪਿੰਡ ਸੀਗਾ। ਸਰਦਾਰ ਹੀ ਸੀ। ਜਿਹੜਾ ਅਜੀਪਾਲ ਸਿੰਘ ਸੀ ਉਹ ਜਗਦੇਵ ਸਿੰਘ ਦਾ ਭਤੀਜਾ ਸੀਗਾ। ਤੇ ਜਿਹੜੇ ਤੁਹਾਡੇ ਹਮ ਉਮਰ ਤੁਹਾਡੇ ਮੁੰਡੇ ਸੀ, ਤੁਹਾਡੀ ਉਮਰ ਦੇ ਸੀਗੇ, ਤੁਹਾਡੇ ਯਾਰ ਬੇਲੀ, ਉਹਨਾਂ ਦੇ ਕਿਸੇ ਦੇ ਨਾਮ ਯਾਦ ਨਹੀਂ ਅੱਜ ਤੱਕ? ਉਧਰ ਦੇ? ਉਹਦਾ ਜਗਬੀਰ ਸਿੰਘ ਦਾ ਨਾਂ ਯਾਦ ਆ, ਬਾਕੀ ਹੋਰ ਨਹੀਂ ਯਾਦ ਕੋਈ ਵੀ ਰਹਿ ਗਏ। ਤੇ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਰਹੇ ਉਹਨਾਂ ਦੇ ਵਿੱਚੋਂ ਕਿਸੇ ਦਾ ਕੋਈ ਨਾਮ ਯਾਦ ਹੋਵੇ? ਨਹੀਂ, ਖੇਡਦੇ ਤੇ ਇੱਧਰ ਦੇ ਆਪਣੇ ਹੈਗੇ ਸੀ, ਚਾਚਿਆਂ ਤਾਇਆਂ ਦੇ ਪੁੱਤ ਹੁੰਦੇ ਸੀ, ਉਹਨਾਂ ਨਾਲ ਖੇਡਦੇ ਹੁੰਦੇ ਸੀ ਅਸੀਂ। ਉਹਦੇ ਜ਼ਿਆਦਾ ਸਾਡੇ ਪਿੰਡ ਮਜ਼੍ਹਬੀ ਸੀਗੇ, ਮਜ਼੍ਹਬੀਆਂ ਨਾਲ ਅਸੀਂ ਘੱਟ ਹੀ ਖੇਡਦੇ ਹੁੰਦੇ ਸੀਗੇ। ਤੇ ਇੰਨੀ ਦੇਰ ਹੋ ਗਈ ਪਾਕਿਸਤਾਨ ਬਣਿਆ ਨੂੰ, 75-76 ਸਾਲ ਹੋ ਗਏ ਉੱਧਰੋਂ ਆਇਆ, ਤੇ ਹੁਣ ਹਲੇ ਤੱਕ ਤੁਹਾਨੂੰ ਪਿੰਡ ਭੁੱਲਿਆ ਨਹੀਂ। ਇਹਦੀ ਵਜ੍ਹਾ? ਇਹਦੀ ਵਜ੍ਹਾ ਇਹ ਜੀ, ਇਹਦੀ ਵਜ੍ਹਾ ਕੋਈ ਨਹੀਂ। ਇਹਦੀ ਵਜ੍ਹਾ ਇਹ ਆ ਕਿ ਹਰ ਇਨਸਾਨ ਨੂੰ ਜਿਹੜੀ ਹੈ ਨਾ, ਜਿੱਥੇ ਖੁਸ਼ੀ ਦੇ ਦਿਨ ਕੱਟੇ ਹੋਣ ਉਹ ਨਹੀਂ ਭੁੱਲਦੇ। ਅਸਾਂ ਉੱਥੇ ਦਿਨ ਬੜੇ ਖੁਸ਼ੀ ਦੇ ਕੱਟੇ ਸੀਗੇ। ਸਾਨੂੰ ਆਪਣਾ ਪਿੰਡ ਯਾਦ ਆਉਂਦਾ, ਜਦੋਂ ਵੀ ਸੁੱਤੇ ਪਏ ਉੱਠੀਏ ਤਦ ਵੀ ਯਾਦ ਆਉਂਦਾ ਵਾ। ਉਧਰ ਭਾਈ ਸਾਹਿਬ ਤੁਸੀਂ ਉਹ ਚੜ੍ਹਦੇ ਪੰਜਾਬ ਦੇ ਵਿੱਚ ਤੁਹਾਡੇ ਬਜ਼ੁਰਗਾਂ ਦਾ ਕੀ ਕਾਰੋਬਾਰ ਸੀ? ਸਾਡਾ ਜੀ ਵਾਹੀ ਦਾ ਕਾਰੋਬਾਰ ਸੀਗਾ, ਤੇ ਜ਼ਮੀਨ ਅਸੀਂ ਹਿੱਸੇ ਠੇਕੇ ਦੇ ਪਾਉਂਦੇ ਸੀਗੇ। ਅੱਛਾ, ਆਪਣੀ ਜ਼ਮੀਨ ਨਹੀਂ ਹੈ ਸੀ? ਨਹੀਂ, ਆਪਣੀ ਨਹੀਂ ਸੀ ਇਹ। ਹਿੱਸੇ ਠੇਕੇ ਦੇ ਪਾਉਂਦੇ ਸੀ। ਉਹ ਸਾਡਾ ਜਿਹੜਾ ਪੂਰਾ ਪਿੰਡ ਸੀ, ਸਾਰੇ ਮੁਸਲਮਾਨ ਸੀ। ਉਹ ਜ਼ਮੀਨ ਸਰਦਾਰ ਦੀ ਪਾਉਂਦੇ ਸੀਗੇ, ਹਿੱਸੇ ਠੇਕੇ 'ਤੇ ਹੀ। ਤੇ ਬਜ਼ੁਰਗੋ, ਜਿਹੜੀ ਤੁਹਾਡੀ ਵੀਡੀਓ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਨਾ ਜੀ, ਇਹ ਵੀਡੀਓ ਤੁਹਾਡੇ ਪਿੰਡ ਚਲੀ ਜਾਣੀ ਹੈ 2-4 ਦਿਨਾਂ ਤੱਕ। ਤੇ ਤੁਸੀਂ ਆਪਣੇ ਪਿੰਡ ਵਾਲੇ ਸਰਦਾਰਾਂ ਨੂੰ, ਯਾਰਾਂ ਬੇਲੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਆ ਤਾਂ ਦੇ ਦਿਓ। ਵੇਖੋ ਜੀ, ਸਲਾਮ ਦਾ ਦੇਣੀ ਆ ਨਾ, ਤੇ ਰਿਸ਼ਪਾਲ ਸਿੰਘ, ਜਸਕਰਨ ਸਿੰਘ, ਜਗਬੀਰ ਸਿੰਘ, ਉਹਨਾਂ ਨੂੰ ਮੇਰਾ ਸਾਹਬ ਸਲਾਮ ਕਰ ਦੇਣਾ। ਉਹ ਸਾਹਬ ਸਲਾਮ ਕਹਿੰਦੇ ਹੁੰਦੇ ਸੀਗੇ। ਜੋ ਜੀ ਦੋਸਤੋ, ਬਜ਼ੁਰਗਾਂ ਦੇ ਨਾਲ ਬਹੁਤ ਹੀ
ਦਿਲਚਸਪ ਔਰ ਮੁਖਤਸਰ ਗੁਫ਼ਤਗੂ ਹੋਈ। ਬੜਾ ਮਜ਼ਾ ਆਇਆ ਗੱਲ ਕਰਕੇ। ਚੈਨਲ ਸਾਡਾ ਦੇਸ਼ ਪੰਜਾਬ ਤੁਸੀਂ ਦੇਖਦੇ ਰਹਿਣਾ।